ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਪੰਜਾਬ ਦੇ ਵਿੱਚ ਜਥੇਦਾਰਾਂ ਵੱਲੋਂ ਬਾਦਲਾਂ ਦੇ ਦਬਾਅ ਥੱਲੇ ਸੌਦਾ ਸਾਧ ਦੇ ਮਾਫੀਨਾਮੇ ਤੋਂ ਸ਼ੁਰੂ ਹੋਈ ਘਟਨਾਕ੍ਰਮ ਪੂਰਾ ਹੁਣ ਯੂ ਟਰਨ ਲੈ ਚੁੱਕੀ ਹੈ। ਹੁਣ ਇਹਨਾਂ ਜਥੇਦਾਰਾਂ ਨੇ ਆਪਣੇ ਉਸੇ ਹੁਕਮਨਾਮੇ ਨੂੰ ਰੱਦ ਕਰ ਦਿੱਤਾ ਹੈ, ਪਰ ਇਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਕਈ ਥਾਵਾਂ ਤੇ ਬੇਅਦਬੀ ਹੋਈ ਹੈ। ਪੁਲਿਸ ਵੱਲੋਂ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨਾਮੀ 2 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਸੈਂਕੜੇ ਸਿੱਖ ਜ਼ਖਮੀ ਹੋਏ ਹਨ ਅਤੇ ਲਗਭਗ 30 ਮਿਲੀਅਨ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਹਨ। ਵਿਊਅਰਸ, ਇਸ ਸਭ ਲਈ ਕੌਣ ਜ਼ਿੰਮੇਵਾਰ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਅਤੇ ਬਾਣੀ ਦੀ ਥਾਂ-ਥਾਂ ਹੋ ਰਹੀ ਬੇਅਦਬੀ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਅਤੇ ਸਿੱਖ ਸੰਗਤਾਂ ਵੱਲੋਂ ਅਜੇ ਵੀ ਬਹੁਤੀ ਥਾਵੇਂ ਸੜਕਾਂ ਤੇ ਰੋਕਾਂ ਲਗਾਈਆਂ ਗਈਆਂ ਹਨ। ਅਕਾਲੀ ਦਲ ਦੀਆਂ ਪੰਚਾਇਤਾਂ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਅਸਤੀਫੇ ਦੇ ਰਹੇ ਹਨ ਅਤੇ ਥਾਂ-ਥਾਂ ਅਕਾਲੀ ਲੀਡਰ ਸਿੱਖ ਸੰਗਤਾਂ ਦੇ ਰੋਹ ਦਾ ਸ਼ਿਕਾਰ ਹੋ ਰਹੇ ਹਨ। ਵਿਊਅਰਸ, ਇਹ ਸਿਲਸਿਲਾ ਕਿੱਧਰ ਨੂੰ ਜਾਵੇਗਾ? ਇਹ ਸਭ ਦਾ ਪੰਥਕ ਸਿਆਸਤ ਅਤੇ ਪੰਜਾਬ ਤੇ ਕੀ ਪ੍ਰਭਾਵ ਪਵੇਗਾ? ਕੀ ਸਿੱਖ ਕੌਮ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਨਕਾਰ ਕੇ ਕੋਈ ਚੰਗਾ ਸਿਸਟਮ ਬਣਾ ਸਕੇਗੀ? ਇਹਨਾਂ ਸਭ ਸਵਾਲਾਂ ਦੇ ਜਵਾਬ ਅੱਜ ਅਸੀਂ ਲਵਾਂਗੇ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਇਸ ਮਾਫੀਨਾਮੇ ਤੋਂ ਸ਼ੁਰੂ ਕਰਦੇ ਹਾਂ, ਹੁਕਮਨਾਮੇ ਤੋਂ ਸ਼ੁਰੂ ਕਰਦੇ, ਜਿਹੜਾ ਇਹ ਜਥੇਦਾਰਾਂ ਨੇ ਯੂ ਟਰਨ ਮਾਰਦਿਆਂ ਸੌਦਾ ਸਾਧ ਦੇ ਹੱਕ ਦੇ ਵਿੱਚ ਜਿਹੜਾ ਹੁਕਮਨਾਮਾ ਦਿੱਤਾ ਸੀ ਉਸ ਨੂੰ ਰੱਦ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਤੁਸੀਂ ਇਸ ਤੇ ਕੀ ਵਿਚਾਰ ਰੱਖਦੇ ਹੋ? ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਜਿਹੜੀ ਜਥੇਦਾਰ ਦੀ ਪੋਸਟ, ਜਥੇਦਾਰ ਦਾ ਅਹੁਦਾ ਜਿਹੜਾ ਖਾਲਸਾ ਪੰਥ ਵਿੱਚ ਬੜਾ ਸਤਿਕਾਰਤ ਸ਼ਬਦ ਵਾ ਜੀ, ਇਹਦਾ ਜਿਹੜਾ ਘਾਣ ਇਸ ਟਾਈਮ ਅਸੀਂ ਹੁੰਦਾ ਦੇਖ ਰਹੇ ਹਾਂ। ਜਿਹੜੀ ਇਸ ਅਹੁਦੇ ਦੀ ਜੱਗ ਹਸਾਈ ਹੋ ਰਹੀ ਆ, ਖਾਸ ਤੌਰ ਤੇ ਸਾਡੀ ਹੁਕਮਨਾਮਾ ਪਰੰਪਰਾ ਜਿਹੜੀ ਆ ਜੀ, ਉਹਦੀ ਜਿਹੜੀ ਜੱਗ ਹਸਾਈ ਇਸ ਟਾਈਮ ਅਸੀਂ ਅੱਖਾਂ ਦੇ ਸਾਹਮਣੇ ਹੁੰਦੀ ਦੇਖ ਰਹੇ ਹਾਂ। ਉਹਦੇ ਵਿੱਚ ਆਪਾਂ ਨੂੰ ਇਸ ਗੱਲ ਦੇ ਵਿੱਚ ਕਿਸੇ ਨੂੰ ਭਰਮ ਭੁਲੇਖਾ ਨਹੀਂ ਕਿ ਇਹ ਸਾਰਾ ਕੁਝ ਕਾਰਨ ਕਰਾਉਣ ਵਾਲਾ ਗਿਆਨੀ ਗੁਰਬਚਨ ਸਿੰਘ ਜਾਂ ਜਿਹੜੇ ਹੋਰ ਜਿਨ੍ਹਾਂ ਦੇ ਦਸਤਖਤ ਨੇ ਉਹ ਨਹੀਂ ਹੈਗੇ। ਉਹ ਤਾਂ ਜਮੂਰੇ ਨੇਗੇ, ਉਹਨਾਂ ਨੂੰ ਉਹਦਾ ਕਲਰਕ ਨੇਗੇ, ਜਿਨ੍ਹਾਂ ਨੂੰ ਚੰਡੀਗੜ੍ਹ ਤੋਂ ਜਿਵੇਂ ਉਹਨਾਂ ਦੇ ਮਾਲਕ ਨਚਾਉਂਦੇ ਨੇ ਉਵੇਂ ਉਹ ਨੱਚਦੇ ਨੇ। ਜਿੱਦਣ ਚੰਡੀਗੜ੍ਹ ਵਾਲਿਆਂ ਨੂੰ ਇਹ ਲੱਗਦਾ ਸੀ ਕਿ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਵਾ ਕੇ ਉਹਨਾਂ ਦੇ ਲਾਭ ਆ, ਉਹਨਾਂ ਨੂੰ ਸਿਆਸੀ ਇਹਦਾ ਫਾਇਦਾ ਮਿਲੂਗਾ, ਉਹਨਾਂ ਨੇ ਕਲਰਕਾਂ ਵਾਂਗੂ ਇਹਨਾਂ ਨੂੰ ਕਹਿਤਾ ਕਿ ਤੁਸੀਂ ਆਹ ਕੰਮ ਕਰ ਦਿਓ। ਤੇ ਜਦੋਂ 23 ਸਤੰਬਰ ਤੋਂ ਅਸੀਂ ਸਾਰੇ ਪੰਥ ਨੇ ਦਾ ਸੰਤਾਪ ਭੋਗਿਆ, ਸਾਡੇ ਸਿੰਘ ਸ਼ਹੀਦ ਹੋਏ, ਸਿੱਖਾਂ ਨੂੰ ਲਾਠੀਆਂ ਗੋਲੀਆਂ ਨਾਲ ਜਿਹੜਾ ਹੈਗਾ ਤਸ਼ੱਦਦ ਝੱਲਣਾ ਪਿਆ ਔਰ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ। ਉਹਨਾਂ ਦੇ ਡੇਰਾ ਸਰਸਾ ਪ੍ਰੇਮੀਆਂ ਦੇ ਹੌਸਲੇ ਇੰਨੇ ਜ਼ਿਆਦਾ ਵਧੇ ਕਿ ਪਿੰਡਾਂ ਦੇ ਵਿੱਚ, ਗੁਰਦੁਆਰਿਆਂ ਵਿੱਚ ਆਪਦੇ ਉਹ ਜਿਹੜਾ ਪੰਥ ਦੁਖੀ ਡੇਰਾ ਉਹਦੀਆਂ ਅਨਾਉਂਸਮੈਂਟਾਂ ਕਰਦੇ ਆ, ਫਿਲਮਾਂ ਦੇਖਣ ਜਾਂਦੇ ਆ ਬਾਦਲ ਦਲ ਦੇ ਮੈਂਬਰ। ਇਹ ਸਾਰਾ ਜਿਹੜਾ ਸੰਤਾਪ ਪੰਥ ਨੇ ਭੋਗਿਆ। ਤੇ ਜਦੋਂ ਇਹਦੇ ਰਿਐਕਸ਼ਨ ਦੇ ਵਿੱਚ ਖਾਲਸਾ ਪੰਥ ਆਪਦੀ ਜਿਹੜੀ ਆ ਸ਼ਕਤੀ ਦਾ ਪ੍ਰਗਟਾਵਾ ਕਰਦਾ, ਜਦੋਂ ਪੰਥ ਨੇ ਇਹ ਮਿਥ ਲਿਆ ਕਿ ਸਾਨੂੰ ਗੋਲੀਆਂ ਮਾਰੋ, ਡਾਂਗਾ ਮਾਰੋ, ਸਾਨੂੰ ਜੇਲ੍ਹਾਂ 'ਚ ਧੱਕੋ, ਪਰ ਅਸੀਂ ਆਪਣੇ ਧਰਮ ਲਈ, ਆਪਣੇ ਧਰਮ ਦੇ ਰਾਖੀ ਦੇ ਲਈ ਮੈਦਾਨ ਦੇ ਵਿੱਚ ਡਟਾਂਗੇ। ਉਸ ਟਾਈਮ ਦੇ ਉੱਤੇ ਜਿਹੜੀ ਪੰਥ ਦੀ ਖਾਮੋਸ਼ ਜਿਹੜੀ ਸ਼ਕਤੀ ਹੈ ਨਾ, ਜਿਹੜੀ ਉਹਦੀ ਇਹ ਧਮਕ ਪਈ ਹੈ। ਇਹ ਕੋਈ ਬਾਦਲ ਉਹਨਾਂ ਨੂੰ ਅਕਲ ਨਹੀਂ ਆਈ ਹੈਗੀ, ਨਾ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੜੀ ਸਿਆਣਪ ਆ ਗਈ ਆ। ਇਹਦਾ ਖਾਲਸਾ ਪੰਥ ਦੀ ਜਿਹੜੀ ਸਮੁੱਚੀ ਸ਼ਕਤੀ ਆ, ਜਿਹੜੀ ਖਾਮੋਸ਼ ਰੂਪ ਦੇ ਵਿੱਚ ਇਸ ਤਰੀਕੇ ਨਾਲ ਉਹਨੇ ਆਪਦਾ ਪ੍ਰਗਟਾਵਾ ਕੀਤਾ, ਆਪਦਾ ਜਲਾਉ ਦਿਖਾਇਆ ਕਿ ਬਾਦਲ ਦਲ ਨੂੰ, ਖਾਸ ਤੌਰ ਤੇ ਬਾਦਲ ਪਰਿਵਾਰ ਨੂੰ ਇਹਦੀ ਧਮਕ ਸੁਣੀ ਆ ਕਿ ਗੱਲ ਹੱਥੋਂ ਗਈ। ਉਹਦਾ ਰਿਜ਼ਲਟ ਇਹ ਨਿਕਲਿਆ ਕਿ ਇਹਨਾਂ ਨੇ ਚੰਡੀਗੜ੍ਹੋਂ ਨਵਾਂ ਇਹਨਾਂ ਨੂੰ ਹੁਕਮ ਦੇ ਦਿੱਤਾ ਤੇ ਉਹ ਨਵੇਂ ਹੁਕਮ ਦੇ ਤਹਿਤ ਕਲਰਕਾਂ ਨੇ ਆਪਦਾ ਹੁਕਮ ਵਜਾਤਾ ਤੇ ਕੱਲ ਕਹਿਤਾ ਜੀ ਅਸੀਂ ਤਾਂ ਉਹ ਗੱਲ ਹੁਣ ਜਿਹੜੀ ਹੈਗੀ ਆ ਉਹਨੂੰ ਵਾਪਸ ਕਰਦੇ ਆ। ਪਰ ਪੰਥ ਲਈ ਉਹ 23 ਸਤੰਬਰ ਵਾਲਾ ਵੀ ਕੋਈ ਮਾਇਨੇ ਨਹੀਂ ਸੀ ਰੱਖਦਾ, ਅੱਜ ਵਾਲਾ ਵੀ ਕੋਈ ਮਾਇਨੇ ਨਹੀਂ ਰੱਖਦਾ ਹੈਗਾ। ਪੰਥ ਲਈ ਇੱਕੋ ਚੀਜ਼ ਮਾਇਨੇ ਰੱਖਦੀ ਆ ਕਿ ਜਿਹੜਾ ਵੀ ਸ਼ਖਸ ਧਰਤੀ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ, ਧਰਮ ਦਾ, ਸਿੱਖੀ ਦਾ ਅਪਮਾਨ ਕਰਨ ਵਾਲਾ ਹੈ, ਉਸ ਨਾਲ ਸਾਡਾ ਸੰਬੰਧ ਹੈ ਹੀ ਨਹੀਂ। ਅਸੀਂ ਹੁਕਮਨਾਮੇ ਦੇ ਮਥਾਜ ਨਹੀਂ ਹੈਗੇ ਕਿ ਇਹ ਕਹਿਣਗੇ ਤਾਂ ਹੀ ਸਾਨੂੰ ਡੇਰਾ ਸਰਸਾ ਦਾ ਮੁਖੀ ਜਿਹੜਾ ਗਲਤ ਲੱਗੂਗਾ। ਸਾਡੀ ਨਿਗਾਹ ਦੇ ਵਿੱਚ ਉਹ ਕੱਲ ਵੀ ਗਲਤ ਸੀ, ਅੱਜ ਵੀ ਗਲਤ ਆ। ਤੇ ਹੋਰ ਵੀ ਜਿਹੜੇ ਇਸ ਧਰਤੀ ਉੱਤੇ ਸਿੱਖੀ ਦਾ ਨੁਕਸਾਨ ਕਰਨ ਵਾਲੀਆਂ ਧਿਰਾਂ ਨੇ ਜਾਂ ਵਿਅਕਤੀ ਨੇ ਜਾਂ ਸੰਸਥਾਵਾਂ ਨੇ, ਉਹਨਾਂ ਪ੍ਰਤੀ ਸਾਡਾ ਇੱਕੋ ਹੀ ਨਜ਼ਰੀਆ ਕਿ ਇਹ ਲੋਕ ਜਿਹੜੇ ਨੇ ਸਿੱਖੀ ਦੇ ਵੈਰੀ ਨੇ ਤੇ ਸਿੱਖ ਇਹਨਾਂ ਦੇ ਨਾਲ ਆਪਦੇ ਰਹੁ ਰੀਤਾਂ ਅਨੁਸਾਰ ਨਜਿੱਠਣਗੇ। ਪਰ ਗਿਆਨੀ ਗੁਰਬਚਨ ਸਿੰਘ ਨੇ, ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਰਲ ਕੇ ਜੋ ਸਿੱਖੀ ਦਾ ਘਾਣ ਕੀਤਾ, ਜੋ ਸਾਡੇ ਹੁਕਮਨਾਮਾ ਪਰੰਪਰਾ ਦਾ ਮਜ਼ਾਕ ਉਡਾਇਆ, ਉਹਦੇ ਉੱਤੇ ਖਾਲਸਾ ਪੰਥ ਨੂੰ ਹੋਰ ਵੀ ਰੋਹ ਤੇ ਰੋਸ ਜਿਹੜਾ ਹੈਗਾ ਉਹ ਵਧਿਆ ਹੈ। ਜੀ,
ਤੇ ਬਿਫੋਰ ਆਈ ਮੂਵ ਔਨ ਟੂ ਨੈਕਸਟ ਕੁਐਸਚਨ ਪੀਜੀ ਇਸ ਤੱਕ ਜਾਣਨਾ ਚਾਹਾਂਗੇ ਕਿ ਇਸ ਵੇਲੇ ਪੰਜਾਬ ਦੇ ਕੀ ਹਾਲਾਤ ਨੇ, ਇਸ ਵੇਲੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ, ਸਾਨੂੰ ਉਸ ਬਾਰੇ ਵੀ ਦੱਸੋ। ਪੰਜਾਬ ਦੇ ਹਰ ਖੇਤਰ ਦੇ ਵਿੱਚੋਂ ਇਹੀ ਖਬਰਾਂ ਮਿਲ ਰਹੀਆਂ ਨੇ ਕਿ ਰਾਤ ਇੱਥੇ ਆ ਹੋ ਗਿਆ ਜੀ, ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਹੋ ਗਈ, ਫਲਾਣੇ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀਆਂ ਜਿਹੜੀਆਂ ਸੌਖਾਸਣ ਤੋਂ ਬਾਅਦ ਦਰੀਆਂ ਵਿਛਾਉਂਦੇ ਆ ਉਹਨਾਂ ਨੂੰ ਅੱਗ ਲਾ ਕੇ ਕੋਈ ਭੱਜ ਗਿਆ। ਔਰ ਇਹ ਸਾਰੇ ਕਾਸੇ ਦੇ ਨਾਲ ਆਮ ਸਿੱਖ ਦਾ ਜਿਹੜਾ ਗੁੱਸਾ ਉਹ ਸਿਰਫ ਤੇ ਸਿਰਫ ਬਾਦਲ ਦਲ ਦੇ ਪ੍ਰਤੀ ਹੀ ਵੱਧ ਰਿਹਾ। ਬਾਦਲ ਦਲ ਦੇ ਜਿਹੜੇ ਅਹੁਦੇਦਾਰ ਨੇ, ਆਗੂ ਨੇ, ਉਹ ਇਸ ਕਈ ਆਪਦੇ ਦੁੱਖ ਦਰਦ ਵਿੱਚੋਂ, ਸੰਤਾਪ ਦੇ ਵਿੱਚੋਂ ਜਾਂ ਕਈ ਪੰਥ ਦੀ ਸ਼ਕਤੀ ਤੋਂ ਡਰਦੇ ਹੋਏ ਅਸਤੀਫੇ ਦੇ ਰਹੇ ਨੇ। ਔਰ ਜਿਹੜੇ ਕਈ ਇਹਨਾਂ ਦੇ ਜ਼ਿਆਦਾ ਮੋਹਰੀ ਰਹੇ ਨੇ ਤੇ ਖਾਸ ਤੌਰ ਦੇ ਉੱਤੇ ਸਿੱਖਾਂ ਦਾ ਮਨ ਦੁਖੀ ਕਰਦੇ ਰਹੇ ਨੇ। ਅੱਜ ਜਦੋਂ ਪੰਥ ਦਾ ਸਬਰ ਦਾ ਪਿਆਲਾ ਜਿਹੜਾ ਪੂਰਾ ਭਰ ਗਿਆ ਤੇ ਅੱਜ ਜਦੋਂ ਲਵਿੰਦਰਪਾਲ ਸਿੰਘ ਪੱਖੋਕੇ ਵਰਗਾ ਲੀਡਰ ਬਾਠ ਪਿੰਡ ਦੇ ਵਿੱਚ ਜਾ ਕੇ ਉੱਤੇ ਚੌਧਰ ਚਮਕਾਉਣ ਲੱਗਿਆ ਸਿੱਖਾਂ ਦੇ ਉੱਤੇ, ਤਾਂ ਸਿੱਖ ਸੰਗਤ ਨੇ ਉਹਦਾ ਕਟਾਪਾ ਕੀਤਾ ਔਰ ਉਹਦਾ ਜੁੱਧ ਪਤਾਣ ਉਹਦੇ ਨਾਲ ਹੋਇਆ। ਇਸੇ ਤਰੀਕੇ ਨਾਲ ਗੁਰਚਰਨ ਸਿੰਘ ਗਰੇਵਾਲ ਦਾ ਜਗਰਾਵਾਂ ਦੇ ਵਿੱਚ ਲੋਕਾਂ ਨੇ ਉਹਦਾ ਵੀ ਇਸ ਤਰੀਕੇ ਨਾਲ ਹੀ ਮਾਣ-ਤਾਣ ਕੀਤਾ। ਤੇ ਇਸੇ ਤਰੀਕੇ ਨਾਲ ਇੱਕ ਦਰਸ਼ਨ ਸਿੰਘ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਆ ਫਰੀਦਕੋਟ ਇਲਾਕੇ ਚੋਂ, ਉਹ ਵੀ ਉੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਤੇ ਉਹ ਆਪਦੀਆਂ ਚੌਧਰਾਂ ਚਮਕਾਉਣ ਦੇ ਲੱਗੇ ਆ ਕਿ ਅਸੀਂ ਸਪੀਕਰ ਤੋਂ ਬੋਲਣ ਨਹੀਂ ਦੇਣਾ ਕਿਸੇ ਨੂੰ ਜੀ। ਉਹ ਜਿਹੜੇ ਬਾਦਲ ਦਲ ਦੇ ਇਹ ਲੀਡਰ ਨੇਗੇ, ਇਹਨਾਂ ਦਾ ਪਿੰਡਾਂ ਦੇ ਆਮ ਸਿੱਖਾਂ ਨੇ ਜਿਹੜੇ ਉਹਨਾਂ ਨੂੰ ਮਤਲਬ ਲੀਡਰ ਮੰਨਦੇ ਰਹੇ ਨੇ ਲੋਕ, ਉਹਨਾਂ ਨੇ ਇਹਨਾਂ ਦਾ ਜਿਹੜਾ ਹੈਗਾ ਹੁਣ ਜੂਤ ਪਤਾਣਾ ਸ਼ੁਰੂ ਕੀਤਾ ਹੋਇਆ ਕਿਉਂਕਿ ਇਹਨਾਂ ਲੋਕਾਂ ਨੇ ਧਰਮ ਦੀ ਜੋ ਖਿੱਲੀ ਉਡਾਈ ਹੈ, ਜੋ ਸਿੱਖਾਂ ਦੀ ਹੇਠੀ ਕੀਤੀ ਆ ਇਸ ਜਮਾਤ ਨੇ, ਉਹਦੇ ਤੋਂ ਖਾਲਸਾ ਪੰਥ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਸੰਤਾਪ ਭੋਗ ਰਿਹਾ ਤੇ ਅੱਕੇ ਹੋਏ ਸਿੱਖ ਜਿਹੜੇ ਨੇਗੇ ਉਹ ਹੁਣ ਇਸ ਰਾਹ ਪੈ ਗਏ ਨੇ। ਬੇਸ਼ੱਕ ਦੀ ਇਹ ਜਿਹੜੇ ਹਿੰਸਕ ਤੌਰ ਤਰੀਕੇ ਹੁੰਦੇ ਆ ਇਹਨਾਂ ਦੀ ਬੜੀ ਲੋਕ ਨਖੇਧੀ ਕਰਦੇ ਨੇ, ਬੜਾ ਮਾੜਾ ਮੰਨਦੇ ਨੇ ਕਿ ਹੱਥੋਂ ਪਾਈ ਨਹੀਂ ਹੋਣਾ ਚਾਹੀਦਾ ਜੀ, ਪੱਗਾਂ ਨਹੀਂ ਲੈਣੀਆਂ ਚਾਹੀਦੀਆਂ, ਪਰ ਹੋਰ ਸਿੱਖਾਂ ਦੇ ਘੋੜੇ ਹੁਣ ਕੀ ਕਰਨ ਕੀ ਜੇ ਉਹ ਸਿੱਖ ਸੜਕ ਤੇ ਜਾਂਦੇ ਨੇ ਤਾਂ ਇਸੇ ਬਾਦਲ ਦਲ ਦੇ ਆਗੂਆਂ ਦੇ ਹੁਕਮਾਂ ਦੇ ਉੱਤੇ, ਇਸੇ ਸਰਕਾਰ ਦੇ ਹੁਕਮਾਂ ਦੇ ਉੱਤੇ ਸਿੱਖਾਂ ਦੇ ਡਾਂਗਾਂ ਤੇ ਗੋਲੀਆਂ ਦੀ ਜਿਹੜੀ ਬਾਛੜ ਕੀਤੀ ਜਾਂਦੀ ਹੈ। ਤੇ ਹੁਣ ਉਹੀ ਲੀਡਰ ਆ ਕੇ ਇਹਨਾਂ ਨੂੰ ਮੱਤਾਂ ਦੇਣ ਕਿ ਇੰਜ ਨਹੀਂ ਤੇ ਇੰਜ ਕਰੋ, ਤਾਂ ਫਿਰ ਇਹ ਜਿਹੜਾ ਰਿਜ਼ਲਟ ਹੈਗਾ ਨਿਕਲ ਰਿਹਾ ਕਿ ਸਿੱਖਾਂ ਨੇ ਆਪਦਾ ਜਿਹੜਾ ਹੈਗਾ ਰੋਸ ਦਾ ਪ੍ਰਗਟਾਵਾ ਜਿਹੜਾ ਹੈਗਾ ਕਰਨਾ ਸ਼ੁਰੂ ਕੀਤਾ। ਪੰਜਾਬ ਭਰ ਦੇ ਵਿੱਚ ਸਾਰੀ ਰਾਤ 3 ਰਾਤਾਂ 4 ਰਾਤਾਂ ਹੋ ਗਈਆਂ ਨੇ। ਨੌਜਵਾਨ ਜਿਹੜੇ ਨੇ ਸਿੱਖ ਸੰਗਤਾਂ ਜਿਹੜੀਆਂ ਨੇ ਸੜਕਾਂ ਤੇ ਬੈਠੀਆਂ ਨੇ, ਆਵਾਜਾਈ ਬੰਦ ਕਰਕੇ ਰੱਖੀ ਆ ਤੇ ਉਹ ਇਹੀ ਗੱਲ ਦੇ ਉੱਤੇ ਬੈਠੇ ਆ ਕਿ ਜਿਹੜਾ ਸਾਡਾ ਹੁਕਮਨਾਮਾ ਪਰੰਪਰਾ ਦਾ, ਸਾਡੀ ਸਿੱਖੀ ਦਾ ਘਾਣ ਜਿਹੜਾ ਅਕਾਲੀ ਦਲ ਬਾਦਲ ਕਰ ਰਿਹਾ ਉਹਦਾ ਕਰ ਹੀ ਰਿਹਾ ਜੀ, ਪਰ ਥਾਂ ਦੇ ਉੱਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਹੋ ਰਹੀ ਆ ਇਹ ਕਿਵੇਂ ਰੁਕੇ? ਕਿਉਂਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਜੂਨ ਮਹੀਨੇ ਤੋਂ ਉੱਥੇ ਉਹਨੂੰ ਦੱਸਿਆ 1 ਜੂਨ ਨੂੰ ਜਿਹੜੀ ਸੀ ਭੀੜ ਉਹ ਉਥੋਂ ਚੋਰੀ ਹੋਈ ਸੀ, ਗੁਰੂ ਸਾਹਿਬ ਦਾ ਸਰੂਪ ਜਿਹੜਾ ਚੋਰੀ ਹੋਇਆ। ਪਰ 1 ਜੂਨ ਤੋਂ ਸਿੱਖ ਸੰਗਤ ਜਿਹੜੀ ਆ ਉਹ ਦਹਾਈਆਂ ਦੇ ਕੇ ਪਿੱਟ ਕੇ ਮਰ ਗਈ। ਪਰ ਜਿਹੜਾ ਇਸ ਟਾਈਮ ਮੋਗੇ ਵਾਲਾ SSP ਨੇ ਸੁਖਵੀਰ ਨੇ ਕੱਲ ਸ਼ਾਮ ਨੂੰ ਕੀਤਾ ਹੈਗਾ ਸਸਪੈਂਡ, ਇਹਨੇ ਉੱਥੇ ਹਰ ਸਿੱਖ ਦੀ ਬੇਇੱਜ਼ਤੀ ਕੀਤੀ ਆ, ਪਿੰਡ ਵਾਲਿਆਂ ਦੀ ਬੇਇੱਜ਼ਤੀ ਕੀਤੀ ਆ, ਉਹਨਾਂ ਨੂੰ ਭਜਾਇਆ, ਉਹਨਾਂ ਨੂੰ ਜਲੀਲ ਕੀਤਾ, ਉੱਥੋਂ ਧੱਕੇ ਮਾਰੇ ਨੇ ਕਿ ਨਹੀਂ ਤੁਸੀਂ ਭੱਜੋ ਇੱਥੋਂ, ਕੋਈ ਸੁਣਵਾਈ ਨਹੀਂ ਹੋਈ। ਔਰ ਫਿਰ ਜਦੋਂ ਵਰਕਾ ਲੈ ਕੇ ਲਾਤਾ ਉਹਨਾਂ ਨੇ ਕਿਹਾ ਜੀ ਪਾੜ ਕੇ ਗਲੀਆਂ 'ਚ ਸਰੂਪ ਨੂੰ ਖੰਡਾਵਾਂਗੇ, ਤਾਂ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਤੇ ਜਦੋਂ ਪਾੜ ਕੇ ਖੰਡਾਈ ਦਿੱਤਾ ਫਿਰ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਦੋਸ਼ੀਆਂ ਨੇ ਕੰਮ ਕੀਤਾ ਸੀ। ਅੱਜ 1 ਕਰੋੜ ਦੇ ਇਨਾਮ ਰੱਖੇ ਜਾ ਰਹੇ ਨੇ। ਇਹ ਇਨਾਮ ਤਾਂ ਉਦੋਂ ਹੀ ਰੱਖਿਆ ਜਾਣਾ ਚਾਹੀਦਾ ਸੀ ਜਦੋਂ ਗੁਰੂ ਸਾਹਿਬ ਦਾ ਸਰੂਪ ਪਹਿਲੇ ਦਿਨ ਚੋਰੀ ਹੋਇਆ ਸੀ। ਬਿਲਕੁਲ ਜੀ। ਸੋ ਬਾਦਲ ਸਰਕਾਰ ਨੇ ਸਿੱਖਾਂ ਨੂੰ ਜਿਹੜਾ ਸੰਤਾਪ ਦਿੱਤਾ ਉਹਦੀ ਕਰਕੇ ਪੰਜਾਬ ਦਾ ਕੀ ਸਾਰੀ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਾ ਉਹ ਸੰਤਾਪ ਨਾਲ ਭਰਿਆ ਪਿਆ। ਔਰ ਇਹ ਜਿਹੜਾ ਹੈਗਾ ਇੱਕ ਬਹੁਤ ਹੀ ਸਾਡੇ ਤੇ ਜਿਹੜਾ ਔਖ ਵਾਲਾ ਸਮਾਂ ਉਹ ਵੀ ਆ, ਪਰ ਖਾਲਸੇ ਦੀ ਜਿਹੜੀ ਸ਼ਕਤੀ ਆ, ਜਿਹੜੀ ਪੰਥਕ ਸਾਡੀ ਅੰਦਰਲੀ ਤਾਕਤ ਆ, ਉਹਨੂੰ ਵੀ ਇਸ ਟਾਈਮ ਪ੍ਰਗਟਾਵੇ ਲਈ ਇੱਕ ਜਿਹੜਾ ਹੈਗਾ ਮੂੰਹ ਮੱਥਾ ਉਹਦਾ ਬਣਦਾ ਜਾ ਰਿਹਾ ਹੈਗਾ। ਤੇ ਨਵੇਂ ਸਿੱਖ ਆਗੂ ਥਾਂ ਦੇ ਉੱਤੇ ਜਿਹੜੇ ਨੌਜਵਾਨ ਸਾਡੇ ਵੀਰ ਨੇ ਜਾਂ ਕਈ ਧਰਮ ਪ੍ਰਚਾਰਕ ਨੇਗੇ ਉਹ ਅਗਵਾਈ ਕਰ ਰਹੇ ਨੇ। ਅਸੀਂ ਸਮਝਦੇ ਹੈਗੇ ਆ ਕਿ ਇਹ ਗੁਰੂ ਸਾਹਿਬ ਨੇ ਸਾਡੇ ਲਈ ਇੱਕ ਜਿਹੜੀ ਪ੍ਰੀਖਿਆ ਦੀ ਘੜੀ ਆ ਉਹ ਵੀ ਦਿੱਤੀ ਆ ਤੇ ਨਾਲ ਹੀ ਨਾਲ ਸਾਨੂੰ ਸਿੱਖੀ 'ਚ ਪਰਪੱਕ ਹੋਣ ਦਾ ਇਸ ਟਾਈਮ ਤੇ ਸੱਦਾ ਜਿਹੜਾ ਹੈਗਾ ਮੌਕਾ ਸਾਨੂੰ ਮੌਕਾ ਵੀ ਗੁਰੂ ਸਾਹਿਬ ਦੇ ਰਹੇ ਨੇ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਸ ਤਰ੍ਹਾਂ ਸ਼ਾਂਤਮਈ ਪ੍ਰੋਟੈਸਟ ਹੋ ਰਿਹਾ ਸੀ, ਉਸ ਵੇਲੇ ਤਾਂ ਤਸ਼ੱਦਦ ਕਰ ਰਹੀ ਸੀ ਪੁਲਿਸ, ਉਹਨਾਂ ਨੂੰ ਭਜਾ ਰਹੀ ਸੀ ਉੱਥੋਂ, ਪਰ ਜਿਸ ਤਰ੍ਹਾਂ ਕਾਫੀ ਸਾਰੇ ਸਿੱਖ ਵੀਰਾਂ ਦੀ ਉਸ ਵੇਲੇ ਗ੍ਰਿਫਤਾਰੀ ਵੀ ਹੋਈ ਹੈ, ਉਹਨਾਂ ਦਾ ਕੀ ਸਟੇਟਸ ਹੈ ਇਸ ਵੇਲੇ? ਦੇਖੋ, ਇਹ ਸਿਆਸਤ ਕਰਨੀ, ਇਹ ਠੱਗੀ ਧੋਖਾ ਕਰਨਾ ਬਾਦਲ ਦਲ ਦਾ ਕਿਰਦਾਰ ਪੂਰਾ ਬਣ ਗਿਆ। ਕਿਉਂਕਿ ਹੁਣ BJP ਵਾਲਿਆਂ ਨਾਲ ਬ੍ਰਾਹਮਣਵਾਦੀਆਂ ਨਾਲ ਯਾਰੀਆਂ ਨੇਗੀਆਂ ਤੇ ਉਹੋ ਜਿਹੀ ਆਦਤਾਂ ਪੈਣੀਆਂ ਨੇ। ਇੱਕ ਪਾਸੇ ਤਾਂ ਬੜਾ ਭਰਮ ਪਾ ਰਹੇ ਨੇ ਕਿ ਅਸੀਂ ਤਾਂ ਜੀ ਉਹ ਸਾਰੇ ਜਿਹੜੇ ਜਿਨ੍ਹਾਂ ਸਿੱਖਾਂ ਦੇ ਉੱਤੇ ਪਰਚੇ ਦਰਜ ਹੋਏ ਨੇ ਸਾਰੇ ਛੱਡ ਰਹੇ ਆ ਜੀ, ਸਾਰਿਆਂ ਦੇ ਉੱਤੇ ਜੀ ਕੇਸ ਦਰਜ ਜਿਹੜੇ ਸੀਗੇ ਹੋਏ ਸੀ ਵਾਪਸ ਲੈ ਰਹੇ ਆ। ਪਰ ਇਹ ਜੀ ਕੋਈ ਗੱਲ ਨਹੀਂ। ਭਾਈ ਜੋਗਾ ਸਿੰਘ ਜਿਹਨੇ ਗਿਆਨੀ ਮੱਲ ਸਿੰਘ ਦੇ ਉੱਤੇ ਅਟੈਕ ਕੀਤਾ ਸੀ ਉਹ ਵੀ ਜੇਲ੍ਹ 'ਚ ਬੰਦ ਵਾ, ਉਹਨੂੰ ਨਹੀਂ ਛੱਡ ਰਹੇ। ਔਰ ਜਿਨ੍ਹਾਂ ਸਿੱਖਾਂ ਨੇ ਦਲ ਖਾਲਸਾ ਦੇ ਨਾਲ ਅਤੇ ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨ ਸੀ, ਹੋਰ ਕਈ ਸਿੱਖ ਨੌਜਵਾਨ ਸੀ ਜਿਨ੍ਹਾਂ ਨੇ ਜਥੇਦਾਰਾਂ ਦੇ ਬਾਈਕਾਟ ਦੇ ਪੋਸਟਰ ਲਾਏ ਸੀ, ਉਹ ਵੀ ਅੰਮ੍ਰਿਤਸਰ ਜੇਲ੍ਹ 'ਚ ਬੰਦ ਨੇ। ਹੋਰ ਸਿੱਖਾਂ ਦੀਆਂ ਗ੍ਰਿਫਤਾਰੀਆਂ ਲਈ ਰਾਤ ਵੀ
ਛਾਪੇਮਾਰੀ ਲੁਧਿਆਣਾ ਅੰਮ੍ਰਿਤਸਰ ਦੀ ਜਿਹੜੀ ਹੈਗੀ ਆ ਸੀਐਸ ਸਟਾਫ ਦੀ ਪੁਲਿਸ ਉਹ ਕਰਦੀ ਰਹੀ ਆ। ਸੋ ਇਹ ਜਿਹੜਾ ਦੋਗਲਾਪਣ ਵਾ ਉਹ ਸਾਡੇ ਸਾਹਮਣੇ ਆ। ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਨੇ, ਇੱਕ ਜਲੰਧਰ ਕੋਲ ਦੇ 3 ਨੌਜਵਾਨ ਨੇ, ਉਹ ਇਹਦੇ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਸੀਗੇ ਸਾਰੇ ਇਸ ਮਾਮਲੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਸੀਗੀਆਂ। ਉਹਨਾਂ ਵਿੱਚੋਂ ਇੱਕ ਤਾਂ ਬਾਹਰ ਸੀ, 2 ਮੁੰਡੇ ਤੇ 2 ਕਲ ਸੀ। ਉਹਨਾਂ ਦੋਨਾਂ ਨੂੰ ਪਵਨਦੀਪ ਸਿੰਘ ਤੇ ਅਮਨਦੀਪ ਸਿੰਘ ਇਹ 2 ਨੌਜਵਾਨਾਂ ਨੂੰ ਇਹਨਾਂ ਨੇ ਪਰਸਵਾ ਚੱਕਿਆ ਹੋਇਆ ਔਰ ਉਹਦੀ ਇੰਨੀ ਜ਼ਿਆਦਾ ਦਹਿਸ਼ਤ ਫੈਲਾ ਰਹੇ ਨੇਗੇ ਆਲੇ ਦੁਆਲੇ ਵਿੱਚ ਮੀਡੀਆ ਦੇ ਰਾਹੀਂ ਕਿ ਅਸੀਂ ਹੁਣ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਾਦਲ ਕਿਆਂ ਦੀ ਜਿਹੜੀਆਂ ਕਰਤੂਤਾਂ ਲਿਖੇਗਾ ਉਹਨੂੰ ਚੱਕ ਕੇ ਤਸ਼ੱਦਦ ਕਰਾਂਗੇ। ਸੋ ਇਸ ਟਾਈਮ ਇਹ ਗੱਲ ਹੈ ਕਿ ਸਰਕਾਰ ਆਪਦੀ ਆਈ ਤੇ ਆਈ ਹੋਈ ਆ। ਇੱਕ ਪਾਸੇ ਲੋਕਾਂ ਨੂੰ ਇਹ ਭਰਮ ਪਾਇਆ ਜਾ ਰਿਹਾ ਕਿ ਅਸੀਂ ਤਾਂ ਹਿਰਦਤਾ ਦਾ ਮਾਹੌਲ ਸਿਰਜਣਾ ਚਾਹੁੰਦੇ ਆ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੇਅਦਬੀ ਕਰਨ ਵਾਲੇ ਦੋਸ਼ੀ ਉਹਨਾਂ ਨੂੰ ਫੜਨਾ ਚਾਹੁੰਦੇ ਆ, ਪਰ ਦੂਸਰੇ ਪਾਸੇ ਆਮ ਸਿੱਖ ਸੰਗਤ ਉੱਤੇ ਅਜੇ ਵੀ ਜ਼ਬਰ ਦਾ ਘੜਾ ਜਿਹੜਾ ਹੈਗਾ ਉਵੇਂ ਚੱਲ ਰਿਹਾ ਹੈਗਾ ਜੀ। ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਸਰਕਾਰ ਆਪਣੀ ਆਈ ਤੇ ਆਈ ਹੋਈ ਹੈ, ਦੂਸਰੇ ਪਾਸੇ ਜਿਹੜੇ ਖਾਮੋਸ਼ ਸ਼ਕਤੀ ਹੈ ਉਹਦੀ ਧਮਕ ਪੈ ਰਹੀ ਹੈ, ਸਪੈਸ਼ਲੀ ਸਿੱਖਾਂ ਦੇ ਵਿੱਚ। ਕਿਸ ਤਰ੍ਹਾਂ ਇਹ ਪਲੇਟਫਾਰਮ ਤੇ ਆ ਗਏ ਨੇ, ਕਿੰਨਾ ਇਕੱਠੇ ਹੋ ਗਏ ਨੇ ਇੱਕ ਜਗ੍ਹਾ ਤੇ। ਤੁਹਾਨੂੰ ਲੱਗਦਾ ਹੈ ਕਿ ਇਸ ਦਾ ਜਿਹੜਾ ਇਹ ਸਿਲਸਿਲਾ ਹੈ ਕਿੱਧਰ ਨੂੰ ਜਾਵੇਗਾ? ਇਸ ਸਭ ਦਾ ਕੀ ਪੰਥਕ ਸਿਆਸਤ ਜਾਂ ਪੰਜਾਬ ਤੇ ਇਸ ਸਭ ਦਾ ਕੀ ਪ੍ਰਭਾਵ ਪਵੇਗਾ? ਇਸ ਬਾਰੇ ਵਿੱਚ ਸਾਨੂੰ ਆਪਣੇ ਵਿਚਾਰ ਦੱਸੋ। ਇਹ ਜਿਹੜਾ ਇਸ ਟਾਈਮ ਬਣਿਆ ਹੋਇਆ ਮਾਹੌਲ ਆ, ਆਪਣੇ ਸਾਹਮਣੇ 2 ਧਿਰਾਂ ਖੜੀਆਂ ਨੇ ਜੀ। ਬਾਦਲ ਦਲੀਆਂ ਨੇ ਪਿਛਲੇ ਲੰਮੇ ਅਰਸੇ ਤੋਂ ਕਦੇ ਵੀ ਪੰਥਕ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਕੀਤੀ। ਇਸ ਵਾਰ ਉਹਨਾਂ ਨੇ ਇਹ ਇੱਕ ਜਦੋਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਬਾਦਲ ਦਲ ਦੇ ਆਗੂ ਜਿਹੜੇ ਨੇ, ਤੁਸੀਂ ਦੇਖੋ ਮਾਲਵੇ ਦੇ ਇਹਨਾਂ ਖਿੱਤਿਆਂ ਦੇ ਵਿੱਚ ਕੋਈ ਜਿਹੜਾ ਵਿਧਾਇਕ, ਕੋਈ ਇਹਨਾਂ ਦਾ ਵਜ਼ੀਰ, ਕੋਈ ਮੰਤਰੀ ਜਿਹੜਾ ਆ ਕੇ ਖੜਨ ਜੋਗਾ ਨਹੀਂ ਹੈਗਾ, ਕਿਉਂਕਿ ਇਹਨਾਂ ਹਾਲ ਬੜਾ ਮਾੜਾ। ਇਹਨਾਂ ਲੋਕਾਂ ਨੇ ਪੰਥਕ ਸ਼ਕਤੀ ਨਾਲ ਟਕਰਾਅ ਜਿਹੜਾ ਸੀ ਜਦੋਂ ਸਿਖਰ ਤੇ ਲੈ ਜਾਂਦਾ, ਤੇ ਹੁਣ ਇਹ ਮੈਦਾਨ ਛੱਡ ਕੇ ਪਿੱਛੇ ਨੂੰ ਹਟਣ ਦਾ ਇੱਕ ਡਰਾਮਾ ਕਰ ਰਹੇ ਨੇ। ਅਸਲ ਵਿੱਚ ਇਹ ਪੰਥ ਨੂੰ ਅਵੇਸਲਾ ਕਰਨਾ ਚਾਹੁੰਦੇ ਨੇ ਤਾਂ ਕਿ ਜਿਹੜਾ ਹੈਗਾ ਉਹ ਸਾਰੀ ਜਿਹੜਾ ਬਣਿਆ ਹੋਇਆ ਲੋਕਾਂ ਦਾ ਇੱਕ ਸਾਡੀ ਧਿਰ ਕਹਿੰਦੀ ਆ ਕਿ ਜਥੇਦਾਰ ਹੋਣੇ ਨਹੀਂ ਚਾਹੀਦੇ ਤੇ ਜਥੇਦਾਰਾਂ ਦਾ ਉਹਦਾ ਹੀ ਖਤਮ ਹੋ ਜਾਣਾ ਚਾਹੀਦਾ। ਦੂਸਰੀ ਧਿਰ ਕਹਿੰਦੀ ਹੈਗੀ ਕਿ ਜਥੇਦਾਰ ਇਹ ਬਦਲਣੇ ਚਾਹੀਦੇ ਆ, ਪੰਥ ਨੂੰ ਆਪਦੇ ਜਥੇਦਾਰ ਲੈ ਆਉਣੇ ਚਾਹੀਦੇ ਆ। ਤੀਸਰੇ ਪਾਸੇ ਵਿਚਾਰ ਆਇਆ ਹੋਇਆ ਹੈਗਾ ਕਿ ਜਥੇਦਾਰਾਂ ਦੇ ਨਿਯਮ ਘੜੇ ਜਾਣ ਕੇ ਜਥੇਦਾਰ ਕਿਵੇਂ ਲੱਗੇਗਾ, ਉਹ ਕਿਵੇਂ ਲਾਇਆ ਜਾਏਗਾ, ਕਿਵੇਂ ਉਹ ਵਰਕ ਕਰੇਗਾ। ਚੌਥੇ ਪਾਸੇ ਮਤਲਬ ਇਹ ਗੱਲ ਆ ਰਹੀ ਹੈ ਕਿ ਜਿਹੜੇ ਗੁਰੂ ਪਾਸੇ ਦੇ ਦੋਸ਼ੀ ਨੇ, ਦੁਖੀ ਨੇ, ਜਿਹੜੇ ਸਿੱਖੀ ਨੂੰ ਘਾਹ ਲਾ ਰਹੇ ਨੇ, ਉਹਨਾਂ ਨਾਲ ਨਜਿੱਠਣ ਲਈ ਕੋਈ ਰਣਨੀਤੀ ਨਵੇਂ ਤਰੀਕੇ ਨਾਲ ਬਣਾਈ। ਇਹ ਜਿਹੜਾ ਸਾਰਾ ਕੁਝ ਖਾਲਸਾ ਪੰਥ ਵੱਲੋਂ ਹੋ ਰਿਹਾ ਸੀਗਾ, ਇਸ ਚੜ੍ਹਤ ਨੂੰ ਜਿਹੜਾ ਦਿਖ ਰਿਹਾ ਨਾ ਇਹਦੇ ਚੋਂ ਕਿ ਸਿੱਖੀ ਦੀ ਚੜ੍ਹਤ ਹੋਏਗੀ, ਇਸ ਚੀਜ਼ ਨੂੰ ਠੱਲ ਪਾਉਣ ਲਈ ਇੱਕ ਰਣਨੀਤਿਕ ਤੌਰ ਦੇ ਉੱਤੇ ਬਾਦਲ ਦਲ ਨੇ ਪੈਰ ਪਿੱਛੇ ਕੀਤੇ ਨੇ। ਨਾ ਤਾਂ ਉਹ ਸੁਧਰੇ ਨੇ, ਨਾ ਉਹਨਾਂ ਨੂੰ ਪੰਥ ਦੀ ਕੋਈ ਚਿੰਤਾ ਹੋ ਗਈ ਆ। ਉਹ ਤਾਂ ਜਿਵੇਂ ਉਹਨਾਂ ਨੇ ਐਂ ਲੱਗਣ ਲਾਇਆ ਪਿਆ ਸੀ ਕਿ ਜਿਹੜੇ ਜਥੇਦਾਰ ਨੇਗੇ ਇਹ ਤਾਂ ਪੰਥ ਦੇ ਮਾਲਕ ਨੇਗੇ, ਜੋ ਮਰਜ਼ੀ ਕਹਿ ਸਕਦੇ ਆ, ਇਹਨਾਂ ਦੇ ਤਾਂ ਇਲਾਹੀ ਹੁਕਮ ਨੇ। ਤੇ ਦੋਗਲਾਪਣ ਫਿਕਰ ਤੇ ਆ। ਉਹੀ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਗੱਲ ਕਹਿੰਦਾ ਫਿਰਦਾ ਸੀ ਹਰ ਰੋਜ਼ ਅਖਬਾਰਾਂ 'ਚ। ਕੱਲ੍ਹ ਦੇ ਅਖਬਾਰਾਂ 'ਚ ਵੀ ਇਸ਼ਤਿਹਾਰ ਛਪੇ ਹੋਏ ਨੇ, ਇਸ਼ਤਿਹਾਰ ਦੇ ਕੇ ਕਹਿ ਰਿਹਾ ਸੀ ਕਿ ਇਹ ਤਾਂ ਜਿਹੜਾ ਜੀ ਇਸ ਫੈਸਲੇ ਨੂੰ ਤਾਂ ਬਸ ਮੰਨਣਾ ਸਾਰਿਆਂ ਲਈ ਬਹੁਤ ਵੱਡੀ ਗੱਲ ਹੈ, ਇਸ ਫੈਸਲੇ ਨੂੰ ਮੰਨੋ। ਤੇ ਜਿਹੜਾ ਇਹਨੂੰ ਨਹੀਂ ਮੰਨਦਾ, ਇਹਦਾ ਵਿਰੋਧ ਕਰਦਾ, ਉਹ ਕਾਂਗਰਸ ਦਾ ਏਜੰਟ ਵਾ। ਤੇ ਹੁਣ ਫਿਰ ਜਿਹੜਾ ਸਾਰੇ ਪੰਥ ਦੇ ਫੈਸਲੇ ਦੇ ਮੂਹਰੇ ਝੁਕਣਾ ਕਿਉਂ ਕੀਤਾ? ਕਿਉਂਕਿ ਅਸਲ ਵਿੱਚ ਇਹ ਟਰੈਕਬਾਜ਼ੀ ਦੇ ਵਿੱਚੋਂ ਗੱਲ ਨਿਕਲੀ ਹੈ। ਦਿੱਲੀ ਕਮੇਟੀ ਵਾਲੇ ਆ ਕੇ ਜਥੇਦਾਰ ਦੇ ਕੋਲ ਬਹਿ ਕੇ ਮਨਜਿੰਦਰ ਸਿੰਘ ਸਰਸੇ ਹੋਣੀ, ਮਨਜੀਤ ਸਿੰਘ ਜੀਕੇ ਹੋਣੀ ਹੌਸਲੇ ਦਿੰਦੇ ਸੀ ਉਹਨੂੰ, ਤੇ ਅੱਜ ਉਹ ਕਹਿੰਦੇ ਨੇ ਕਿ ਜੀ ਇਹ ਜਿਹੜਾ ਹੁਣ ਫੈਸਲਾ ਕੱਲ੍ਹ ਕੀਤਾ ਹੈਗਾ ਉਹ ਬੜਾ ਵਧੀਆ। ਇਹ ਦੋਗਲਾਪਣ। ਜਥੇਦਾਰ ਜਿਹੜੇ ਕਹਿੰਦੇ ਸੀਗੇ ਜੀ ਅਸੀਂ ਤਾਂ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ, ਕੱਲ੍ਹ ਫੇਰ ਲਿਖਿਆ ਪੰਥ ਦੀ ਚੜ੍ਹਦੀ ਕਲਾ ਲਈ। ਉਹ ਭਰਾਵੋ ਇਹ ਜਿਹੜਾ ਸਾਰਾ ਕੁਛ ਹੈਗਾ ਗੁਰਮਤ ਪਰੰਪਰਾਵਾਂ ਦਾ ਘਾਣ ਕਰਨ ਵਾਲੀ ਇਹ ਧਿਰ ਵਾ, ਸਿੱਖੀ ਦਾ ਘਾਣ ਕਰਨ ਵਾਲੀ ਧਿਰ ਵਾ। ਪੰਥ ਨੂੰ ਪਛਾਣ ਗਿਆ ਹੈਗਾ। ਹੁਣ ਇਹ ਇੱਕ ਚਾਲ ਵਾ ਕਿ ਇੱਕ ਵਾਰੀ ਪਿੱਛੇ ਪੈ, 2 ਕਦਮ ਪਿੱਛੇ ਕਰ ਲਓ, ਫਿਰ 4 ਕਦਮ ਅੱਗੇ ਜਾਣ ਦਾ ਰਾਹ ਬਣੂਗਾ। ਪਰ ਖਾਲਸਾ ਪੰਥ ਜਿਹੜਾ ਹੈਗਾ ਉਹ ਇਸ ਜੰਗ ਨੂੰ ਸਿਖਰ ਤੇ ਲੈ ਕੇ ਜਾਏਗਾ, ਅੱਗੇ ਵਧਾਏਗਾ। ਜਿਹੜੀਆਂ ਧਿਰਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਹਦੇ ਬਾਰੇ ਪ੍ਰੋਗਰਾਮ ਲਿਖੇ ਹੋਏ ਨੇ ਉਹ ਅੱਗੇ ਵਧਣਗੇ। ਇਸ ਵਾਰ ਇੱਕ ਗੱਲ ਹੋਰ ਜਿਹੜੀ ਬਹੁਤ ਚੰਗੀ ਸਾਨੂੰ ਦੇਖਣ ਨੂੰ ਮਿਲੀ ਆ ਕਿ ਜਥੇਬੰਦੀਆਂ ਅਤੇ ਆਗੂ ਸੱਜਣ ਜਿਹੜੇ ਨੇ ਧਾਰਮਿਕ ਜਾਂ ਸਾਡੇ ਪੰਥਕ ਆਗੂ ਨੇ, ਉਹਨਾਂ ਵੱਲ ਵੇਖੀ ਜਾਣ ਦੀ ਜਿਹੜੀ ਸਾਡੀ ਪੰਥ 'ਚ ਇੱਕ ਬਣ ਗਈ ਸੀ ਨਾ ਰਵਾਇਤ ਜੀ, ਉਹ ਟੁੱਟ ਗਈ ਆ। ਇਸਕੀ ਸਿੱਖ ਸੰਗਤ ਨੇ ਆਪਦੇ ਤੌਰ ਤੇ ਫੈਸਲੇ ਲਏ ਨੇ। ਪੰਜਾਬ ਦੇ ਪਿੰਡਾਂ ਦੀਆਂ ਸਿੱਖ ਸੰਗਤਾਂ ਨੇ, ਗੁਰਦੁਆਰਾ ਕਮੇਟੀਆਂ ਨੇ ਆਪਦੇ ਤੌਰ ਦੇ ਉੱਤੇ ਜਿਹੜੇ ਫੈਸਲੇ ਲਏ ਨੇ। ਇਹ ਸਿੱਖ ਸੰਗਤ ਦਾ ਜਿਹੜਾ ਸੰਗਤੀ ਰੂਪੀ ਫੈਸਲਾ ਹੈਗਾ ਉਹਨੇ ਬਾਦਲ ਸਰਕਾਰ ਨੂੰ ਬਾਣੀ ਪਾਇਆ ਹੋਇਆ ਵਾ। ਪਰ ਸੰਗਤ ਜਿਹੜੀ ਹੈਗੀ ਆ ਉਹ ਆਪਦੇ ਜਿਹੜੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਲੇ ਪ੍ਰੋਗਰਾਮ ਨੇ ਉਹ ਹੋਰ ਲਿਖੂਗੀ। ਸੋ ਸਪਸ਼ਟ ਆ ਕਿ ਇਹ ਟਕਰਾਅ ਵਧੂਗਾ। ਦੂਸਰੇ ਪਾਸੇ ਜਿਹੜਾ ਅੱਗ ਲਾਉਣ ਵਾਲਾ ਮਹਿਕਮਾ ਹੈਗਾ ਇਹਨਾਂ ਦਾ, ਉਹ ਅਜੇ ਉਵੇਂ ਵੀ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰੀ ਜਾ ਰਿਹਾ। ਸੋ ਇਹ ਗੱਲ ਜਿਹੜੀ ਹੈਗੀ ਆ ਇਹਨਾਂ ਦੇ ਕੀਤਿਆਂ ਕੁਛ ਨਹੀਂ ਹੋਣਾ, ਹੁਣ ਗੱਲ ਅੱਗੇ ਜਾਏਗੀ ਜੀ। ਜਿਸ ਤਰ੍ਹਾਂ ਵੀ ਤੁਸੀਂ ਗੱਲ ਕੀਤੀ ਕਿ ਸਿੱਖ ਸੰਗਤਾਂ ਹੁਣ ਆਪਣੇ ਫੈਸਲੇ ਆਪ ਲੈ ਰਹੀ ਹੈ, ਜਿਸ ਤਰ੍ਹਾਂ ਆਈ ਨੋ ਕਿ ਸ਼੍ਰੋਮਣੀ ਕਮੇਟੀ ਤੇ ਜਿਸ ਤਰ੍ਹਾਂ ਬਾਦਲ ਅਕਾਲੀ ਦਲ ਹੈ ਇਹਨਾਂ ਦੀ ਅਕਾਲੀ ਦਲ ਨੂੰ ਨਕਾਰ ਰਹੀ ਹੈ, ਪਰ ਜਿਸ ਤਰ੍ਹਾਂ ਸਿੱਖ ਕੌਮ ਕੀ ਇਹ ਪੂਰਾ ਜਿਹੜਾ ਸਿਸਟਮ ਇਹਨਾਂ ਦਾ ਉਹਨਾਂ ਨੂੰ ਚੇਂਜ ਕਰ ਸਕੇ, ਕਿਉਂਕਿ ਚੰਗਾ ਸਿਸਟਮ ਬਣਾ ਸਕੇ।
ਦੇਖੋ ਇੱਕਦਮ ਗਰੰਟੀਸ਼ੁਦਾ ਕੰਕਰੀਟ ਕੋਈ ਗੱਲ ਕਹਿਣੀ ਅਸੰਭਵ ਹੁੰਦੀ ਆ। ਅੱਜ ਹਾਲਾਤ ਕੀ ਨੇ, ਅੱਜ ਤੋਂ 100 ਸਾਲ ਪਿੱਛੇ ਚਲੇ ਜਾਓ, ਅੱਜ ਅਸੀਂ 2015 ਚ ਅੱਜ ਤੋਂ 1915 ਵੇਲੇ ਵੀ ਇਹੋ ਜਿਹੇ ਹਾਲਾਤ ਹੋਣੇ ਆ, ਇਹੋ ਜਿਹੇ ਮਾਹੌਲ ਹੋਣੇ ਆ। ਇਹਨਾਂ ਦਿਨਾਂ ਦੇ ਵਿੱਚ ਹੀ ਕਾਮਾ ਗਾਟਾ ਮਾਰੂ ਦਾ ਮਸਲਾ, ਗਦਰ ਲਹਿਰ ਦਾ ਮਸਲਾ, ਬੱਬਰ ਅਕਾਲੀ ਲਹਿਰ ਦਾ ਮਸਲਾ ਉੱਠ ਰਿਹਾ ਹੁਣ। ਉਦੋਂ ਜਦੋਂ ਸਿੱਖ ਸੰਗਤਾਂ ਦਰਬਾਰ ਸਾਹਿਬ ਨੂੰ ਤੁਰੀਆਂ ਹੋਣਗੀਆਂ ਕਿ ਉੱਥੇ ਜੀ ਪਛੜੀਆਂ ਸ਼੍ਰੇਣੀਆਂ ਦੀ ਦੇਗ ਕੜਾਹ ਪ੍ਰਸ਼ਾਦ ਪ੍ਰਵਾਨ ਨਹੀਂ ਕਰਦੇ, ਉਦੋਂ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਅਕਾਲ ਤਖਤ ਤੋਂ ਪੁਜਾਰੀ ਛੱਡ ਕੇ ਭੱਜ ਜਾਣਗੇ ਤੇ ਇਹਦੇ ਵਿੱਚੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲਿਓ। ਜਿੱਦਣ ਨਨਕਾਣਾ ਸਾਹਿਬ ਨੂੰ ਸਿੱਖ ਸੰਗਤਾਂ ਤੁਰੀਆਂ ਸੀਗੀਆਂ ਉਦੋਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਖੂਨ ਖਰਾਬਾ ਹੋ ਜੂ ਤੇ ਖੂਨ ਖਰਾਬੇ ਦੇ ਵਿੱਚੋਂ ਖਾਲਸਾ ਪੰਥ ਦੇ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਹੈਗੀ ਆ ਉਹ ਨਿਕਲ ਆਊਗੀ। ਸੋ ਪਹਿਲਾਂ ਕੁਝ ਕਹਿਣਾ ਇੱਕ ਅਸੰਭਵ ਜਿਹੀ ਗੱਲ ਹੁੰਦੀ ਆ, ਪਰ ਆਪਾਂ ਸਾਰਿਆਂ ਨੂੰ ਇਹ ਪਤਾ ਜ਼ਰੂਰ ਲੱਗ ਰਿਹਾ, ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਜੇਕਰ ਅੱਜ ਦੇ ਮਾਹੌਲ ਦੇ ਉੱਤੇ ਨਿਗਾਹ ਮਾਰ ਕੇ ਦੇਖਿਆ ਜਾਵੇ ਤਾਂ ਸਿੱਖ ਸੰਗਤਾਂ ਦਾ ਜਿਹੋ ਜਿਹਾ ਆਪਦੇ ਧਰਮ ਪ੍ਰਤੀ ਪਿਆਰ ਉਛਲ ਕੇ ਪੈਂਦਾ, ਇਹ ਆਪਣੀਆਂ ਧਰਮ ਦੀ ਰਾਖੀ ਲਈ, ਧਾਰਮਿਕ ਸੰਸਥਾਵਾਂ ਦੀ ਰਾਖੀ ਲਈ ਜਿਵੇਂ ਉਹ ਮੈਦਾਨ ਦੇ ਵਿੱਚ ਆ ਰਹੀਆਂ ਨੇਗੀਆਂ ਸੰਗਤਾਂ, ਤੇ ਇਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਹੈਗਾ ਪੰਥਕ ਤੌਰ ਦੇ ਉੱਤੇ ਨਿਕਲੇਗਾ, ਜਿਹੜਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਨਵੀਂ ਚੀਜ਼ ਸਿਰਜੇਗਾ। ਆਪਾਂ ਨੂੰ ਮੰਨ ਲੈਣਾ ਚਾਹੀਦਾ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਚੀਜ਼ ਸੀਗੀ ਸਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਜਿਹੜੇ ਅਹੁਦੇ ਸੀ ਸਾਡੇ, ਉਹਨਾਂ ਨੂੰ ਮਤਲਬ ਪ੍ਰਸਤ ਲੋਕਾਂ ਨੇ, ਸਵਾਰਥੀ ਲੋਕਾਂ ਨੇ ਜਿਹੜਾ ਹੈਗਾ ਮਾੜੇ ਅਰਥਾਂ ਲਈ ਵਰਤ ਕੇ ਉਹ ਸਾਰੀ ਚੀਜ਼ ਜਿਹੜੀ ਹੈਗੀ ਆ ਸਾਡੇ ਕੋਲੋਂ ਖੋਹ ਲਈ ਆ। ਉਹਦੀ ਜਿਹੜੀ ਆਭਾ, ਜਿਹੜੀ ਉਹਦੀ ਸ਼ਾਨ ਆ, ਸਾਡੀ ਉਹਦੀ ਗ੍ਰੇਸ ਆ, ਉਹ ਸਾਰੀ ਮਰ ਗਈ ਆ। ਉਹ ਅੱਜ ਉਹੀ ਚੀਜ਼ਾਂ ਖਾਲਸਾ ਪੰਥ ਦਾ ਘਾਣ ਕਰਨ ਲਈ ਵਰਤੀਆਂ ਜਾਣ ਲੱਗ ਪਈਆਂ ਨੇ। ਅਕਾਲੀ ਦਲ, ਸ਼੍ਰੋਮਣੀ ਕਮੇਟੀ, ਜਥੇਦਾਰ ਦਾ ਅਹੁਦਾ, ਇਹਨਾਂ ਨੂੰ ਲੋਕ ਮਿਸਯੂਜ਼ ਕਰ ਰਹੇ ਨੇ। ਤੋਂ ਅੱਜ ਨਵੇਂ ਦੌਰ ਵਿੱਚ 100 ਸਾਲ ਬਾਅਦ ਅਸੀਂ ਉੱਥੇ ਖੜ ਗਏ ਆ ਕਿ ਜਿੱਥੇ ਗੁਰਦੁਆਰਾ ਸੁਧਾਰ ਲਹਿਰ ਨਿਕਲੀ। ਸੋ ਆਪਾਂ ਇਹ ਦੇਖੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਹੈਗਾ ਮੂੰਹ ਮੱਥਾ ਕਿੱਧਰ ਨੂੰ ਜਾਂਦਾ ਹੈਗਾ, ਇਹ ਸਿੱਖ ਸੰਗਤ ਦਾ ਫੈਸਲਾ ਹੋਏਗਾ। ਜਥੇਬੰਦੀਆਂ ਤੋਂ ਜਾਂ ਜਿਹੜੇ ਪੰਥਕ ਆਗੂ ਨੇ ਉਹਨਾਂ ਤੋਂ ਮਤਲਬ ਆਸ ਕਰਦੇ ਆ ਕਿ ਉਹ ਨਾਲ ਕੋਈ ਵਧੀਆ ਰੋਲ ਇਹ ਪਲੇ ਕਰ ਜਾਣ, ਪਰ ਐਤਕੀ ਸੰਗਤ ਦੇ ਜਿਹੜੇ ਹੈਗੇ ਆ ਮੂੰਹ ਜ਼ੋਰ ਫੈਸਲੇ ਜਿਹੜੇ ਹੋਣਗੇ, ਜਿਹੜੇ ਸੰਗਤੀ ਰੂਪ ਦੇ ਲਏ ਫੈਸਲੇ ਹੋਣਗੇ, ਉਹ ਜ਼ਿਆਦਾ ਕਾਰਗਰ ਹੋਣਗੇ। ਜੀ ਵੀ ਜਿਹੜੇ ਇਹ ਸਾਰੇ ਕੁਐਸਚਨ ਸੀਗੇ ਇਹ ਤਾਂ ਸੀ ਕਿਉਂਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅਦਬੀ ਕੀਤੀ ਸੀ ਉਹਨਾਂ ਰਿਲੇਟਿਡ ਸੀਗੇ ਤੇ ਜਿਹੜੇ ਆਪਣੇ ਸਿੱਖਾਂ ਦਾ ਰਵੱਈਆ ਸੀਗਾ ਉਸ ਬਾਰੇ ਸੀ। ਪਰ ਅਸੀਂ ਜਾਣਨਾ ਚਾਹਾਂਗੇ ਹੁਣ ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕੀਤੀ ਸੀ ਜਥੇਦਾਰ ਨੇ, ਜਿਸ ਤਰ੍ਹਾਂ ਉਹਨੇ 5 ਤਖਤਾਂ ਜਥੇਦਾਰ ਨੇ ਸੋਧਾ ਸਾਹਿਬ ਨੂੰ ਮਾਫ ਕਰ ਦਿੱਤਾ ਸੀ, ਇਸ ਨੂੰ ਦਰਪੇਸ਼ ਰੱਖਦੇ ਹੋਏ ਤੇ ਜਿੰਨੀਆਂ ਵੀ ਹੋਰ ਵੀ ਪ੍ਰੋਬਲਮ ਜਿਹੜੇ ਸਿੱਖਾਂ ਨੂੰ ਦਰਪੇਸ਼ ਰੱਖਦੇ ਹੋਏ ਜਿਸ ਤਰ੍ਹਾਂ ਸਰਬੱਤ ਖਾਲਸਾ ਦੀ ਗੱਲ ਹੋ ਰਹੀ ਸੀਗੀ, ਪਰ ਜਿਸ ਤਰ੍ਹਾਂ ਹੁਣ ਸਰਬੱਤ ਖਾਲਸਾ ਬੁਲਾਇਆ ਗਿਆ ਹੈ ਨਵੰਬਰ 10 ਨੂੰ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਕੀ ਵਿਊਜ਼ ਨੇ? ਮੈਂ ਉਹਨਾਂ ਵੀਰਾਂ ਦੀ ਜਿਹੜੀ ਪੰਥ ਪ੍ਰਸਤੀ ਆ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ। ਮੈਂ ਜਾਣਦਾ ਕਿ ਉਹ ਵੀ ਸਾਡੇ ਜਿੰਨਾ ਦਰਦ ਰੱਖਦੇ ਨੇ, ਉਹਨਾਂ ਦੇ ਮਨ 'ਚ ਵੀ ਉਨੀ ਪੀੜ ਹੋਣੀ ਹੈ। ਪਰ ਜਿਸ ਤਰੀਕੇ ਦੀ ਸਰਬੱਤ ਖਾਲਸਾ ਦੇ ਜਿਹੜਾ ਕੌਨਸੈਪਟ ਆ, ਜਿੱਡੀ ਵੱਡੀ ਉਹਦੀ ਉੱਚਤਾ ਵਾ, ਜਿੱਡੀ ਵੱਡੀ ਉਹਦੀ ਸੁੱਚਤਾ, ਜਿੱਡੀ ਪਾਕੀਜ਼ਗੀ ਆ, ਜਿੱਡੀ ਪਵਿੱਤਰਤਾ, ਜਿੱਡਾ ਉੱਚਾ ਸਥਾਨ ਵਾ ਉਹਦਾ, ਇਹ ਜ਼ਰੂਰ ਵਿਚਾਰਨ ਦੀ ਲੋੜ ਹੈਗੀ ਆ ਕਿ ਕੀ ਇਹ ਜਿਹੜੇ ਵੀਰ ਜਿਹੜੇ ਸਰਬੱਤ ਖਾਲਸਾ ਦਾ ਸੱਦਾ ਦੇ ਰਹੇ ਨੇ ਉਹਨੂੰ ਝੱਲਣ ਜੋਗੇ, ਉਹਨੂੰ ਸੰਭਾਲਣ ਜੋਗੇ ਹੈਗੇ ਆ, ਉਸ ਸ਼ਾਨ ਨੂੰ ਬਣਾਉਣ ਜੋਗੇ ਹੈਗੇ ਆ। ਕਿਉਂਕਿ ਇੱਕ ਧਿਰ ਦਾ ਜਾਂ ਇੱਕ ਧੜੇ ਦਾ ਜਾਂ ਕੁਝ ਇੱਕ ਦੋ ਜਥੇਬੰਦੀਆਂ ਦੇ ਇਕੱਠ ਨੂੰ ਆਪਾਂ ਸਰਬੱਤ ਖਾਲਸਾ ਨਹੀਂ ਕਹਿ ਸਕਦੇ। ਉਹ ਵਧੀਆ ਰੈਲੀ ਤਾਂ ਹੋ ਸਕਦੀ ਹੈ। ਸਰਬੱਤ ਖਾਲਸਾ ਇਕੱਲਾ ਜਥੇਦਾਰ ਬਦਲਣ ਲਈ ਵੀ ਨਹੀਂ ਹੁੰਦਾ ਵੀ ਜਥੇਦਾਰ ਬਦਲਣਾ ਹੈਗਾ। ਸਰਬੱਤ ਖਾਲਸਾ ਦੇ ਫੈਸਲਿਆਂ ਨੂੰ ਬੋਲਣ ਵਾਲੇ ਵਿਅਕਤੀ ਨੂੰ ਤਾਂ ਅਸੀਂ ਜਥੇਦਾਰ ਕਹਿੰਦੇ ਰਹੇ ਹਾਂ। ਸਾਡੀਆਂ ਪਰੰਪਰਾਵਾਂ ਨੇ ਉਹਦੇ 'ਚ ਤਾਂ ਇਹ ਹੁੰਦਾ ਸੀ ਜਦੋਂ ਸਾਰਾ ਸਿੱਖ ਜਗਤ ਇਕੱਠਾ ਹੋ ਕੇ ਸਰਬੱਤ ਖਾਲਸਾ ਇਕੱਠਾ ਹੁੰਦਾ, ਸਰਬੱਤ ਖਾਲਸੇ ਦੇ ਫੈਸਲਿਆਂ ਨੂੰ ਬੋਲਣ ਵਾਲੇ ਹਸਤੀ ਨੂੰ ਅਸੀਂ, ਸਾਡੇ ਉਸ ਗੁਰਸਿੱਖ ਪਿਆਰੇ ਨੂੰ ਅਸੀਂ ਜਥੇਦਾਰ ਕਹਿੰਦੇ ਰਹੇ ਹਾਂ ਵੀ ਜਥੇਦਾਰ। ਸੋ ਹੁਣ ਅੱਜ ਜਿਹੜਾ ਸਰਬੱਤ ਖਾਲਸਾ ਦਾ ਕਨਸੈਪਟ ਲੈ ਕੇ ਸਾਡੇ ਸੱਜਣ ਸਰਗਰਮ ਹੋਏ ਨੇ, ਇਹਨਾਂ ਕੋਲੇ ਹੁਣ ਇੱਕ ਵਕਤ ਵਾ, ਆਪਣੀ ਕਮੇਟੀ ਇਹਨਾਂ ਨੇ ਐਲਾਨ ਕਰਨੀ ਆ। ਉਹਦੇ 'ਚ ਇਕੱਲੀ ਗੱਲ ਇੰਨੀ ਕੁ ਨਾ ਰਹਿ ਜਾਵੇ ਜਿੰਨੀ ਹੁਣ ਤੱਕ ਆਈ ਆ, ਹੋਰ ਵਧਾਉਣ ਤੇ ਸਮੁੱਚੀ ਜਿਹੜੀ ਕੌਮ ਹੈਗੀ ਆ ਉਹਦੇ ਜਿਹੜੇ ਹੈਗੇ ਨੇ ਆਸਪੈਕਟਸ ਨੇਗੇ, ਖਾਸ ਤੌਰ ਤੇ ਵਿਦੇਸ਼ਾਂ 'ਚ ਬੈਠੇ ਜਿਹੜੀ ਸਿੱਖ ਸੰਗਤ ਆ ਜਾਂ ਹੋਰ ਸਾਰੇ ਨੇ, ਉੱਥੋਂ ਲੈ ਕੇ ਨਵੀਂ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਵਰਗੀ ਇੱਕ ਸਿੱਖ ਇਨਕਲਾਬੀ ਲਹਿਰ ਜਿਹੜੀ ਹੈਗੀ ਆ ਉਹ ਇਹਦੇ ਵਿੱਚੋਂ ਨਿਕਲੇ, ਨਾ ਕਿ ਇਹ ਇੱਕ ਦਿਨ ਦੀ ਘਟਨਾ ਬਣ ਜਾਵੇ ਕਿ ਲਓ ਜੀ ਆਹ ਗੱਲ ਇਹਨੇ ਕਰਤੀ ਤੇ ਗੱਲ ਖਤਮ ਹੋ ਗਈ। ਸਾਨੂੰ ਇੱਕ ਬੜੀ ਉੱਚੀ ਸੁੱਚੀ ਲਹਿਰ ਦੀ, ਇਨਕਲਾਬੀ ਸਪਿਰਿਟ ਵਾਲੀ ਲਹਿਰ ਦੀ ਲੋੜ ਹੈ। ਬਿਲਕੁਲ ਵਾਕਿਆ ਹੀ ਲੋੜ ਹੈ। ਸਿੱਖ ਸੰਗਤ ਵੀ ਚਾਹੁੰਦੀ ਹੈਗੀ ਆ ਕਿ ਆਗੂ ਅਤੇ ਜਥੇਬੰਦੀਆਂ ਸਾਹਮਣੇ ਆਉਣ, ਪਰ ਆਗੂ ਅਤੇ ਜਥੇਬੰਦੀਆਂ ਜਿਹੜੀਆਂ ਨੇ ਸਿੱਖਾਂ ਦੀਆਂ ਉਹ ਇਹਦੇ ਵਿੱਚ ਕਿੰਨਾ ਕੁ ਪਾਏਦਾਰ ਰੋਲ ਨਿਭਾ ਪਾਉਂਦੀਆਂ ਨੇ ਇਹੀ ਨੇ। ਤੇ ਜੇ ਇਹਨਾਂ ਜਥੇਬੰਦੀਆਂ ਦੇ ਆਗੂਆਂ ਵੱਲ ਜਾਂ ਜਥੇਬੰਦੀਆਂ ਵੱਲ ਦੇਖੋ ਤਾਂ ਆਪ ਦਾ ਪੂਰਾ ਜ਼ੋਰ ਲਾਉਣ ਦੇ ਬਾਵਜੂਦ, ਪੂਰੀ ਪੰਥ ਪ੍ਰਸਤੀ ਦੀ ਭਾਵਨਾ ਦਿਖਾਉਣ ਦੇ ਬਾਵਜੂਦ ਅਜੇ ਤੱਕ ਇਹਨਾਂ ਤੋਂ ਪੰਥ ਦੀ ਤਸੱਲੀ ਨਹੀਂ ਕਰਾ ਹੋਈ। ਇਸ ਕਰਕੇ ਕਈ ਵਾਰੀ ਸਾਡੇ ਸੱਜਣ ਜਿਹੜੇ ਨੇ ਉਹ ਸਖਤ ਆਲੋਚਨਾ ਵੀ ਇਹਨਾਂ ਵੀਰਾਂ ਦੀ ਕਰ ਦਿੰਦੇ ਨੇ। ਪਰ ਮੈਂ ਕਹਿੰਦਾ ਹੈਗਾ ਕਿ ਅਜੇ ਸਾਨੂੰ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ, ਇਹਨਾਂ ਕੋਲੇ ਵਕਤ ਆ, ਸਾਨੂੰ ਇਹਨਾਂ ਨੂੰ ਸੁਝਾਅ ਦੇਣੇ ਚਾਹੀਦੇ ਨੇ ਕਿ ਇਹ ਕੋਈ ਚੰਗਾ ਕਾਰਗਰ ਜਿਹੜਾ ਹੈਗਾ ਜੇ ਇਹ ਵੀ ਕਰ ਸਕਣ ਤਾਂ ਇਹ ਵੀ ਵੈਲਕਮ ਆ।
ਘੱਟੋ ਘੱਟ ਇਹ ਬਾਦਲਕਿਆਂ ਨਾਲੋਂ ਜਾਂ ਐਂਟੀ ਪੰਥਕ ਫੋਰਸਸ ਨਾਲੋਂ ਤਾਂ 1000 ਗੁਣਾ ਚੰਗੇ ਨੇ। ਇਹ ਚਾਹੁੰਦੇ ਤਾਂ ਪੰਥ ਦੀ ਚੜ੍ਹਦੀ ਕਲਾ ਤੇ ਪੰਥ ਦੀ ਸੇਵਾ ਦੇ ਵਿੱਚ ਕੁਝ ਕਰਨਾ ਚਾਹੁੰਦੇ ਨੇ। ਇਹਨਾਂ ਦਾ ਸਾਥ ਦੇਣ ਦੀ ਲੋੜ ਆ। ਤਰੀਕਿਆਂ ਨਾਲ ਫਰਕ ਹੋਣਾ ਜਾਂ ਵਿਚਾਰਾਂ ਨਾਲ ਫਰਕ ਹੋਣਾ ਆਪਦੀ ਥਾਂ ਤੇ ਵੱਖਰੀ ਗੱਲ। ਜੀ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਛ ਮੁੱਦਿਆਂ ਤੇ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਕਾਫੀ ਸਾਰੀ ਜਾਣਕਾਰੀ ਵੀ ਸਾਨੂੰ ਦਿੱਤੀ ਤਾਂ ਆਪਣੇ ਵਿਊਜ਼ ਵੀ ਦਿੱਤੇ। ਸੋ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।